Toronto District School Board votes to recognize that caste oppression exists in Toronto schools. इसके बावजूद कि 16 मैंबर हक ਦੇ ਵਿੱਚ ਖੜੋਤੇ ਪਰ ਹਿੰਦੂ ਤਵੀਆਂ ਨੇ ਲੌਬੀ ਕਰਕੇ 5 ਮੈਂਬਰਾਂ ਤੋਂ ਇਸ ਦੀ ਵਿਰੋਧਤਾ ਵੀ ਕਰਵਾਈ। ਉਹਦੇ 'ਚ ਉਹਨਾਂ ਨੇ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਨੂੰ ਕਿਹਾ ਕਿ ਇੱਕ ਪ੍ਰੋਵਿੰਸ਼ੀਅਲ ਫਰੇਮਵਰਕ ਕ੍ਰੀਏਟ ਕਰੋ ਤਾਂ ਕਿ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਐਂਡ ਆਪਰੈਸ਼ਨ ਇਹ ਲਫ਼ਜ਼ ਵੀ ਨਾਲ ਐਡ ਕਰਾਇਆ ਵੀ ਇਕੱਲਾ ਇਹੀ ਨਹੀਂ ਵੀ ਇਹ ਡਿਸਕ੍ਰਿਮੀਨੇਸ਼ਨ ਹੈ, ਇਹ ਆਪਰੈਸ਼ਨ ਹੈ ਵੀ ਹੁੰਦੀ ਹੈ। ਕਿਹਾ ਜੀ ਜੇ 4% ਵਾਲਿਆਂ ਨੂੰ ਲੱਗਦਾ ਕਿ ਕਾਸਟ ਡਿਸਕ੍ਰਿਮੀਨੇਸ਼ਨ ਔਰ ਆਪਰੈਸ਼ਨ ਹੁੰਦੀ ਹੈ ਔਰ ਉਹਨਾਂ ਨੇ ਮਤਾ ਕੀਤਾ, ਅਸੀਂ ਤਾਂ ਇੱਥੇ 22% ਹੈ। This motion is not about division. It is about creating healing and empowering communities and providing them safer schools that students deserve. Canadian Organization for Hindu Heritage Education ਨੇ ਇਸ ਨੂੰ ਹਿੰਦੂ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ। ਇਸ ਸੰਬੰਧੀ ਪਟੀਸ਼ਨ ਵੀ ਦਾਇਰ ਕੀਤੀ, ਪਟੀਸ਼ਨ ਤੇ ਵੀ ਆ ਗਏ। ਹਿੰਦੂ ਜਥੇਬੰਦੀਆਂ ਦਾ ਮੰਨਣਾ ਹੈ ਕਿ ਕੈਨੇਡਾ 'ਚ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜ਼ਾਤ-ਪਾਤ ਵਿੱਚ ਯਕੀਨ ਰੱਖਣ ਵਾਲੇ ਹਿੰਦੂ ਤਵੀਆਂ ਨੂੰ ਹੁਣ ਕੈਨੇਡਾ ਵਿੱਚ ਵੀ ਇੱਕ ਵੱਡਾ ਝਟਕਾ ਲੱਗਾ ਹੈ। ਸੋ ਟੋਰਾਂਟੋ ਦੇ ਸਕੂਲਾਂ ਵਿੱਚ ਜ਼ਾਤ-ਪਾਤ ਨਾਲ ਸੰਬੰਧਿਤ ਭੇਦਭਾਵ ਨੂੰ ਉਜਾਗਰ ਕਰਦਾ ਮਤਾ ਪਾਸ ਕੀਤਾ ਹੈ। ਸੋ ਹਿੰਦੂ ਤਵੀਆਂ ਵੱਲੋਂ ਇਸ ਨੂੰ ਹਿੰਦੂ ਧਰਮ ਤੇ ਹਮਲਾ ਦੱਸਿਆ ਜਾ ਰਿਹਾ ਹੈ। ਸੋ ਯਾਦ ਰਹੇ, ਇਸ ਤੋਂ ਪਹਿਲਾਂ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਦੇ ਸਿਆਟਲ ਸ਼ਹਿਰ ਦੀ ਕੌਂਸਲ ਵੱਲੋਂ ਵੀ ਜਾਤ-ਪਾਤ ਸੰਬੰਧੀ ਮਤਾ ਪਾਸ ਕੀਤਾ ਗਿਆ ਸੀ। ਸੋ ਹਿੰਦੂ ਤਵੀਆਂ ਦਾ ਅਸਲੀ ਰੰਗ ਜਿਹੜਾ ਦੁਨੀਆ ਵਿੱਚ ਬੇਨਕਾਬ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬੀ 'ਚ ਕਹਿੰਦੇ ਨੇ ਪਾਜ ਮਲੰਮਾ ਲੈ ਜਾਏਗਾ ਲੈ ਜਾਏਗਾ ਲੈ ਜਾਏਗਾ। ਸੋ ਜਦੋਂ ਸਿਐਟਲ ਵਾਸ਼ਿੰਗਟਨ ਸਟੇਟ ਦਾ ਪ੍ਰੋਮੀਨੈਂਟ ਸ਼ਹਿਰ ਹੈ, ਉਹਨਾਂ ਦੀ ਸਿਟੀ ਕੌਂਸਲ ਨੇ ਇੱਕ ਸਵਰਨ ਹਿੰਦੂ ਲੇਡੀ ਜਿਹੜੀ ਕੌਂਸਲ ਵੂਮਨ ਹੈ ਉਸ ਦਾ ਮਤਾ ਪਾਸ ਕੀਤਾ ਕਿ ਭਾਈ ਜ਼ਾਤ ਆਧਾਰਿਤ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਇੱਥੇ ਵੀ ਇਹ ਜ਼ਾਤ ਪਾਤ ਦਾ ਕੋਡ ਬ੍ਰਾਹਮਣਵਾਦੀ ਲੈ ਕੇ ਆਏ ਨੇ ਔਰ ਉਹ ਪ੍ਰਾਈਵੇਟ ਅਦਾਰੇ ਹੋਣ ਸਰਕਾਰੀ ਹੋਣ ਜਾਤ ਸੂਚਕ ਲਫ਼ਜ਼ ਵੀ ਇਸਤੇਮਾਲ ਹੁੰਦੇ ਨੇ ਔਰ ਵਿਤਕਰਾ ਵੀ ਕੀਤਾ ਜਾਂਦਾ ਹੈ। ਪਰ ਇਸ ਨੂੰ ਵੀ ਜਿਹੜਾ ਡਿਸਕ੍ਰਿਮੀਨੇਸ਼ਨ ਦੀ ਕੈਟਾਗਰੀ ਦੇ ਵਿੱਚ ਜਿੱਥੇ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੁੰਦਾ ਹੈ ਰੈਕਗਨਾਈਜ਼ ਕੀਤਾ ਜਾਂਦਾ ਅੰਡਰ ਦਾ ਲਾਅ, ਉਹਦੇ 'ਚ ਜ਼ਾਤ ਪਾਤੀ ਡਿਸਕ੍ਰਿਮੀਨੇਸ਼ਨ ਨੂੰ ਵੀ ਰੈਕਗਨਾਈਜ਼ ਕੀਤਾ ਜਾਏ। ਔਰ ਅਸੀਂ ਦੇਖਿਆ ਕਿ ਸਿਐਟਲ ਦੇ ਉਸ ਸਿਟੀ ਕੌਂਸਲ ਦੇ ਰੈਜ਼ੋਲੂਸ਼ਨ ਨੂੰ ਫੇਲ ਕਰਾਉਣ ਦੇ ਲਈ ਕਿਸ ਲੈਵਲ ਤੇ ਹਿੰਦੂ ਤਵੀਆਂ ਨੇ ਅਮਰੀਕਾ ਭਰ 'ਚ ਲੌਬੀ ਕੀਤੀ, ਹਜ਼ਾਰਾਂ ਸਿਗਨੇਚਰ ਵਾਲੇ ਕੈਂਪੇਨ ਥ੍ਰੈਟਸ, ਔਰ ਜਦੋਂ ਵੀ ਹੀਅਰਿੰਗ ਸਿਟੀ ਕੌਂਸਲ ਦੀ ਹੋਣੀ ਕਿਵੇਂ ਉਹਨਾਂ ਨੇ ਚਾਰ ਚਫੇਰਿਓਂ ਇਹ ਕਿ ਜੀ ਇਹ ਤਾਂ ਹਿੰਦੂ ਧਰਮ ਤੇ ਸਿੱਧਾ ਹਮਲਾ ਹੈ, ਇਹ ਕੋਈ ਨਹੀਂ, ਇਹ ਜ਼ਾਤ ਪਾਤ ਕਹਿ ਕੇ ਇਹ ਤਾਂ ਹਿੰਦੂ ਫੋਬੀਆ ਹੋ ਜਾਏਗਾ, ਇੱਥੇ ਹੋਰ ਕੇਸਿਸ ਹੋ ਜਾਣਗੇ, ਇਹ ਤਾਂ ਹਿੰਦੂ ਫੋਬੀਆ ਨੂੰ ਐਨਕਰੇਜ ਕਰਨਾ ਹੈ ਦਿਸ ਦੈਟ। ਪਰ ਮੈਂ ਸਮਝਦਾ ਵੀ ਉਹਨਾਂ ਕੌਂਸਲਮੈਨ ਜਾਂ ਵਿਮਨ ਉਹਨਾਂ ਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੋਈ ਸੀ ਔਰ ਇਹਨਾਂ ਦੇ ਮੂੰਹ 'ਚੋਂ ਝੱਗ ਸੁੱਟਣ ਦੇ ਬਾਵਜੂਦ ਔਰ ਪੂਰਾ ਪ੍ਰੈਸ਼ਰ ਔਰ ਧਮਕੀਆਂ ਔਰ ਆਪਣੀ ਸਟਰੈਂਥ ਕਿ ਜੀ ਅਸੀਂ ਇੰਨੇ ਮਿਲੀਅਨ ਇੱਥੇ ਹੁਣ ਪਤਾ ਨਹੀਂ ਕਿੱਥੋਂ 2 ਮਿਲੀਅਨ 3 ਮਿਲੀਅਨ ਅਮਰੀਕਾ 'ਚ ਆਪਣੀ ਗਿਣਤੀ ਬਣਾ ਰਹੇ ਨੇ, ਲੇਕਿਨ ਇਹਦੇ ਬਾਵਜੂਦ ਸਿਟੀ ਕੌਂਸਲ ਨੇ ਮਤਾ ਪਾਸ ਕੀਤਾ ਔਰ ਜਿਸ ਦਿਨ ਅਸੀਂ ਉਸ ਨੂੰ ਡਿਸਕਸ ਕੀਤਾ ਸੀ, ਅਸੀਂ ਇਸ ਲਈ ਵੀ ਉਸ ਸਿਟੀ ਕੌਂਸਲ ਦੇ ਮਤੇ ਨੂੰ ਜਿਹੜੀ ਮਹੱਤਤਾ ਦਿੱਤੀ ਸੀ, ਇੰਪੋਰਟੈਂਸ ਦਿੱਤੀ ਸੀ ਕਿ ਸਾਨੂੰ ਸੀ ਕਿ ਵੀ ਇਹ ਹੁਣ ਦਰਵਾਜ਼ਾ ਖੁੱਲ ਗਿਆ, ਇਹਨਾਂ ਦਾ ਪਾਜ ਮਲਮਾ ਲੱਥਣਾ ਸ਼ੁਰੂ ਹੋ ਗਿਆ। ਆਉਣ ਵਾਲੇ ਪੀਰੀਅਡ ਦੇ ਵਿੱਚ ਹੋਰ ਸਟੇਟਾਂ, ਹੋਰ ਥਾਵਾਂ ਔਰ ਹੋਰ ਅਦਾਰਿਆਂ ਦੇ ਵਿੱਚ ਵੀ ਇਹ ਜਿੱਥੇ ਜਿੱਥੇ ਬੈਠੇ ਨੇ ਇਹ ਤਾਂ ਇਹਨਾਂ ਦੇ 'ਚ ਬਿਲਟ ਇਨ ਹੈ, ਇਹ ਤਾਂ ਇਹਨਾਂ ਦੇ ਅੰਦਰ ਜਿਹੜਾ ਬ੍ਰਾਹਮਣ ਹੈ ਉਹ ਕਦੇ ਉਹ ਜਾ ਹੀ ਨਹੀਂ ਸਕਦਾ। 4000 ਸਾਲ ਦਾ ਬੈਠਾ ਹੈ, ਉਹਨਾਂ ਨੇ ਉਹ ਉੱਚੇ ਪੌੜੀ ਤੇ ਬੈਠੇ ਨੇ, ਉਹ ਕਿਵੇਂ ਸ਼ੂਦਰ ਨੂੰ ਨਾਲ ਬਿਠਾ ਲੈਣ? ਉਹਨਾਂ ਦੀ ਜਿਹੜੀ ਹੈ ਜ਼ਹਿਨੀਅਤ ਹੀ ਇਹ ਹੈ। ਔਰ ਇਹ ਅਜੇ ਕੁਛ ਹਫ਼ਤੇ ਪਹਿਲਾਂ ਦੀ ਗੱਲ ਹੈ ਔਰ ਮੈਂ ਸਮਝਦਾ ਕਿ ਵੀ ਹੁਣ ਨੈਕਸਟ ਮੂਵ ਜਿਹੜਾ ਹੈ ਔਰ ਇਹ ਗਲੋਬਲ ਮੂਵਮੈਂਟ ਬਣੇਗੀ। ਟੋਰਾਂਟੋ ਦੇ ਵਿੱਚ ਆ ਜਿਹੜੀ ਮੇਨ ਖਬਰ ਉਹਨਾਂ ਦਾ ਮੀਡੀਆ ਵੀ ਔਰ ਸਾਡੇ ਮੀਡੀਆ 'ਚ ਵੀ ਹੈ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਨੇ ਜਿਹੜਾ ਬੀਤੇ ਕੱਲ ਜਿਹੜਾ ਹੈਜ਼ ਵੋਟਡ ਟੂ ਰੈਕਗਨਾਈਜ਼ ਔਰ ਇਹਦਾ ਹੈਡਲਾਈਨ ਹੀ ਖਬਰ ਦਾ ਹੈ
कि टोरंटो डिस्ट्रिक्ट स्कूल बोर्ड votes to recognize that caste oppression exists in Toronto schools। ਹੁਣ ਇਹ ਜਿਹੜਾ ਸਕੂਲ ਬੋਰਡ ਹੈ ਇਹਦੇ ਥੱਲੇ ਬਹੁਤ ਸਾਰੇ ਸਕੂਲ ਨੇ ਜੀ। ਸੋ ਇਹ ਉਹਨਾਂ ਨੇ ਰੈਜ਼ੋਲੂਸ਼ਨ ਔਰ ਬੜਾ ਪੂਰਾ ਉਹਦੇ ਤੇ VOTING ਹੋਈ ਔਰ ਪੂਰਾ ਇਸ ਦੇ ਉੱਤੇ ਜ਼ੋਰ ਲੱਗਾ ਔਰ 16-5 ਦੇ ਨਾਲ ਪਾਸ ਹੋਇਆ ਕਿ ਇਹਦੇ ਬਾਵਜੂਦ ਕਿ 16 ਮੈਂਬਰ ਹੱਕ ਦੇ ਵਿੱਚ ਖਲੋਤੇ ਪਰ ਹਿੰਦੂ ਤਵੀਆਂ ਨੇ ਲੌਬੀ ਕਰਕੇ 5 ਮੈਂਬਰਾਂ ਤੋਂ ਇਸ ਦੀ ਵਿਰੋਧਤਾ ਵੀ ਕਰਵਾਈ। ਹੁਣ ਇਹ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਦਾ ਜਿਹੜਾ ਮਤ ਹੈ ਉਹਦੇ 'ਚ ਉਹਨਾਂ ਨੇ ਓਨਟਾਰੀਓ ਹਿਊਮਨ ਰਾਈਟਸ ਕਮਿਸ਼ਨ ਨੂੰ ਕਿਹਾ ਕਿ ਇੱਕ ਪ੍ਰੋਵਿੰਸ਼ੀਅਲ ਫਰੇਮਵਰਕ ਕ੍ਰੀਏਟ ਕਰੋ ਤਾਂ ਕਿ ਜਿਹੜੀ ਕਾਸਟ ਡਿਸਕ੍ਰਿਮੀਨੇਸ਼ਨ ਐਂਡ ਆਪਰੈਸ਼ਨ ਇਹ ਲਫ਼ਜ਼ ਵੀ ਨਾਲ ਐਡ ਕਰਾਇਆ ਵੀ ਇਕੱਲਾ ਇਹੀ ਨਹੀਂ ਕਿ ਵੀ ਇਹ ਡਿਸਕ੍ਰਿਮੀਨੇਸ਼ਨ ਹੈ, ਇਹ ਆਪਰੈਸ਼ਨ ਹੈ ਵੀ ਹੁੰਦੀ ਹੈ। ਔਰ ਉਹਨਾਂ ਨੇ ਇਹ ਪਹਿਲਾ ਸਕੂਲ ਬੋਰਡ ਆਊਟਸ ਬਣ ਗਿਆ ਜਿਨ੍ਹਾਂ ਨੇ ਜਿਹੜੀ ਹੈ ਕਾਸਟ ਆਪਰੈਸ਼ਨ ਇਨ ਕੈਨੇਡਾ ਨੂੰ ਰੈਕਗਨਾਈਜ਼ ਕੀਤਾ ਔਰ ਇਹ ਜਿਹੜਾ ਉਹਨਾਂ ਦਾ ਟਰਸਟੀ ਨੇ ਯੈਲਿਨਕੀ ਰਾਜਕੁਲ ਸਿੰਘਮ ਉਹਨਾਂ ਨੇ ਇੰਟਰੋਡਿਊਸ ਕੀਤਾ ਮੋਸ਼ਨ ਔਨ ਦਾ ਫਲੋਰ ਸੈਕੰਡਡ ਬਾਈ ਦਾ ਟਰਸਟੀ ਅਨੂ ਸ੍ਰੀ ਕਾਂਦਰਾਜਾ। ਇਹ ਦੋਨੋਂ ਹੀ ਇੰਡੀਅਨ ਨੇਮ ਨੇ ਸੋ ਜ਼ਾਹਰ ਹੈ ਕਿ ਵੀ ਇਹ ਮੂਵ ਵੀ ਆਬਾਦੀ ਵੀ ਇਹਨਾਂ ਦੀ ਹੋਏਗੀ। While the motion had originally called for including caste as a protected category alongside race, gender and sexuality, it was amended before being approved। और Mr. Rajkulan Singham called Mrs. बीबी है भी ਇਹਦਾ ਮਤਲਬ ਇਹ ਬੀਬੀਆਂ ਹੀ ਅੱਗੇ ਆ ਰਹੀਆਂ ਨੇ ਸੀਐਟਲ ਵਾਲੇ ਵੀ। Mrs. Rajkulan Singh called for a partnership between the Human Rights Commission and TDSB Toronto District School Board है to come up with a concrete definition of caste oppression and create a means to address such incidents। ਉਹਨਾਂ ਨੇ ਕਿਹਾ ਜੀ ਪਾਰਟਨਰਸ਼ਿਪ ਕਰੋ ਹਿਊਮਨ ਰਾਈਟ ਕਮਿਸ਼ਨ ਦੇ ਨਾਲ ਸਾਡੇ ਨਾਲ ਕਰੇ ਔਰ ਇਸ ਦੇ ਉੱਤੇ ਇੱਕ ਪ੍ਰੋਪਰ ਸਟ੍ਰੈਟਜੀ ਜਿਹੜੀ ਹੈ ਬਣਾਈ ਜਾਏ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਵੇਲੇ ਤੱਕ ਜਿਹੜਾ ਉਹਨਾਂ ਦੀ ਰੈਮੇਡੀ देयर इज नो कैटेगरी टू रिकॉर्ड कास्ट ऑपरेशन सो इट्स नॉट बीइंग रिकॉर्डेड एज कास्ट। दिस डजंट मीन इट इज़ नॉट हैपनिंग। उन्हें पूरा विविड उन्हें मौका दिता है ਔਰ ਉਹਦੇ 'ਚ ਉਹਨੇ ਕਿਹਾ ਕਿ ਇਨ ਸੀਐਟਲ ਦੇਖੋ ਸੀਐਟਲ ਬਣ ਗਿਆ ਜਿਹਨੂੰ ਕਹਿੰਦੇ ਨੇ ਇੱਕ ਵਾਰੀ ਐਸਟੈਬਲਿਸ਼ ਹੋ ਜਾਏ ਇਹ ਬੀਬੀ ਕੋਟ ਦਾ। ਇਨ ਸੀਐਟਲ 4% ਆਫ ਦਾ ਕਮਿਊਨਿਟੀ ਆਇਡੈਂਟੀਫਾਈ ਐਜ਼ ਸਾਊਥ ਏਸ਼ੀਅਨ ਐਟ ਤਮਿਲ ਡਿਸਟ੍ਰਿਕਟ ਸਕੂਲ ਬੋਰਡ ਵੀ ਆਰ 22%। ਉਹਨੇ ਕਿਹਾ ਜੀ ਜੇ 4% ਵਾਲਿਆਂ ਨੂੰ ਲੱਗਦਾ ਹੈ ਕਿ ਕਾਸਟ ਡਿਸਕ੍ਰਿਮੀਨੇਸ਼ਨ ਔਰ ਆਪਰੈਸ਼ਨ ਹੁੰਦੀ ਹੈ ਔਰ ਉਹਨਾਂ ਨੇ ਮਤਾ ਕੀਤਾ ਅਸੀਂ ਤਾਂ ਇੱਥੇ 22% है। This motion is not about division, it is about creating healing and empowering communities and providing them safer schools that students deserve। कि भाई ये कोई ਅਸੀਂ ਡਿਵੀਜ਼ਨ ਨਹੀਂ ਹੈ ਅਸੀਂ ਤਾਂ ਇਹ ਹੈ ਕਿ ਭਾਈ ਜਿਹੜੇ ਬੱਚੇ ਇਹਨਾਂ ਵਿਚਾਰਿਆਂ ਦੇ ਦਲਿਤ ਵਰਗ ਦੇ ਨੇ ਉਹਨਾਂ ਦੇ ਨਾਲ ਇੱਥੇ ਵੀ ਇਹ ਜਿਹੜੇ ਨੇ ਡਿਸਕ੍ਰਿਮੀਨੇਟ ਕਰਦੇ ਨੇ ਕਾਸਟ ਬੇਸਡ ਤਾਂ ਕਿ ਉਹ ਉਸ ਡਿਸਕ੍ਰਿਮੀਨੇਸ਼ਨ ਤੋਂ ਬਚ ਸਕਣ ਔਰ ਇਸ ਦੇ ਉੱਤੇ ਫਿਰ ਬਾਕੀਆਂ ਦੇ ਵੀ ਉਹਨਾਂ ਦੀ ਰਾਏ ਹੈ। ਲੇਕਿਨ ਜਿਹੜਾ ਹਿੰਦੂ ਤਵੀਆਂ ਦਾ ਵਿਰੋਧ ਹੈ ਉਹ ਪੂਰੀ ਤਰ੍ਹਾਂ ਇਸ ਤੋਂ ਦੂਜੇ ਪਾਸੇ ਕੈਨੇਡਾ ਦੀਆਂ ਹਿੰਦੂ ਜਥੇਬੰਦੀਆਂ ਨੇ ਇਸ ਮਤੇ ਦਾ ਵਿਰੋਧ ਕੀਤਾ। ਕੈਨੇਡੀਅਨ ਆਰਗੇਨਾਈਜੇਸ਼ਨ ਫਾਰ ਹਿੰਦੂ ਹੈਰੀਟੇਜ ਐਜੂਕੇਸ਼ਨ ਨੇ ਇਸ ਨੂੰ ਹਿੰਦੂ ਧਰਮ ਤੇ ਸਿੱਧਾ ਹਮਲਾ ਕਰਾਰ ਦਿੱਤਾ ਅਟੈਕ ਕਰਤਾ ਸਾਡੇ ਹਿੰਦੂ ਧਰਮ ਤੇ ਇਸ ਸੰਬੰਧੀ ਇੱਕ ਪਟੀਸ਼ਨ ਵੀ ਦਾਇਰ ਕੀਤੀ। ਪਟੀਸ਼ਨ ਤੇ ਵੀ ਆ ਗਏ। ਹਿੰਦੂ ਜਥੇਬੰਦੀਆਂ ਦਾ ਮੰਨਣਾ ਹੈ ਕਿ ਕੈਨੇਡਾ 'ਚ ਇਹੋ ਜਿਹਾ ਕੁਝ ਵੀ ਨਹੀਂ ਹੋ ਰਿਹਾ। ਕੈਨੇਡਾ 'ਚ ਕਿਹੜੀ ਜ਼ਾਤ ਪਾਤੀ ਡਿਸਕ੍ਰਿਮੀਨੇਸ਼ਨ ਇਹ ਤਾਂ ਹਿੰਦੂ ਧਰਮ ਤੇ ਹਮਲਾ ਹੈ। ਪਰ ਚੰਗੀ ਗੱਲ ਇਹ ਹੈ ਕਿ ਵੀ ਉੱਥੇ ਵੀ ਸੀਐਟਲ 'ਚ ਵੀ ਔਰ ਟੋਰਾਂਟੋ ਸਕੂਲ ਬੋਰਡ 'ਚ ਵੀ ਜਿਹੜੇ ਰੈਜ਼ੋਲੂਸ਼ਨ ਨੂੰ ਲੀਡ ਕਰਨ ਵਾਲੇ ਨੇ ਉਹ ਹਿੰਦੂ ਬੀਬੀਆਂ ਨੇ। ਸੋ ਜ਼ਾਹਿਰ ਹੈ ਕਿ ਵੀ ਉੱਥੇ ਫਿਰ ਕੋਈ ਇਹ ਨਹੀਂ ਕਹਿ ਸਕਦਾ ਜੇ ਤਾਂ ਗੋਰੇ ਨੇ ਹੁੰਦਾ ਉਹਨਾਂ ਨੇ ਕਹਿਣਾ ਜੀ ਇਹ ਇਹਨਾਂ ਦਾ ਏਜੰਡਾ ਇਹ ਮਹਾਨ ਭਾਰਤ ਉਹਦਾ ਗਰਵ ਉਹਨੂੰ ਤੋੜਨਾ ਚਾਹੁੰਦੇ ਨੇ। ਲੇਕਿਨ ਜੇ ਤੁਸੀਂ ਦੇਖੋ ਕਿ ਵੀ ਬਾਹਰ ਇਹ ਰੈਕਗਨੀਸ਼ਨ ਹੋ ਰਹੀ ਹੈ ਤੇ ਮੋਦੀ ਦੇ ਹਿੰਦੂ ਇੰਡੀਆ 'ਚ ਕੀ ਹੋ ਰਿਹਾ ਨਾਲ ਦੀ ਨਾਲ ਖਬਰ ਉੱਥੋਂ ਦੇ ਹਵਾਲੇ ਨਾਲ ਹੈ। ਅਬਿਊਜ਼ਿੰਗ ਸਮਵਨ ਵਿਦ ਕਾਸਟ ਨੇਮ ਡਿਊਰਿੰਗ ਆਰਗੂਮੈਂਟ won't lead to scheduled caste scheduled tribe act case Odisha High Court। A single judge bench of Justice R.K. Patnaik held that intent to humiliate somebody specifically because of scheduled caste or scheduled tribe identity was needed to bring charges under the act। ਹੁਣ ਇਹਦਾ ਤੱਥ ਸਾਰੇ ਹੈ ਕਿ ਉੜੀਸਾ ਦੇ ਹਾਈ ਕੋਰਟ 'ਚ ਇੱਕ ਸਿੰਗਲ ਜੱਜ ਬੈਂਚ ਨੇ ਫੈਸਲਾ ਦਿੱਤਾ ਹੈ
ਕਿ ਜੇ ਕੋਈ ਉੱਚੀ ਜ਼ਾਤ ਵਾਲਾ ਲੜ ਰਿਹਾ ਕਿਸੇ ਸ਼ੂਦਰ ਦੇ ਨਾਲ ਔਰ ਉਹਨੂੰ ਉਹ ਜ਼ਾਤ ਅਪਮਾਨਿਤ ਵਾਲਾ ਸ਼ਬਦ ਕਹਿੰਦਾ ਹੈ, ਤੇ ਉਹ ਇਸ ਕੈਟਾਗਰੀ 'ਚ ਨਹੀਂ ਆਂਦਾ ਕਿ ਹੁਣ ਕਿਉਂਕਿ ਭਾਰਤ ਦੇ ਵਿੱਚ ਲਾਅ ਤਾਂ ਬਣੇ ਹੋਏ ਨੇ ਕਿ ਤੁਸੀਂ ਕਿਸੇ ਨਾਲ ਜਾਤ ਸੂਚਕ ਕੋਈ ਗਾਲ ਕੱਢੋ, ਕੋਈ ਨਾ ਵਰਤੋ, ਤੇ ਉਹ ਐਕਟ ਜਿਹੜੇ ਨੇ ਉਹ ਕਾਫੀ ਸਟਰੋਂਗ ਨੇ, ਸਜ਼ਾਵਾਂ ਨੇ। ਪਰ ਉਹਨੇ ਕਿਹਾ ਜੀ ਜੇ ਤਾਂ ਕੋਈ ਲੜਾਈ ਦੇ ਵਿੱਚ ਇੱਕ ਦੂਜੇ ਨੂੰ ਗਾਲ ਕੱਢਦੇ ਆ ਉਹਦੀ ਜਾਤ ਦਾ ਨਾਂ ਲੈ ਦਿੰਦਾ, ਇਹ ਕੋਈ ਇਹ ਨਹੀਂ ਬਣਦਾ ਵੀ ਉਸ ਐਕਟ ਦੇ ਥੱਲੇ ਨਹੀਂ ਆਂਦਾ ਅੰਟਿਲ ਅਨਲੈਸ ਉਹਦੀ ਪਹਿਲਾਂ ਤੋਂ ਇੰਟੈਂਟ ਹੋਏ, ਉਹਨੂੰ ਉਹ ਹਿਊਮਿਲੇਟ ਕਰ ਰਿਹਾ ਉਹਦੀ ਜ਼ਾਤ ਕਰਕੇ, ਫਿਰ ਉਸੇ ਕਰਕੇ। ਮਤਲਬ ਇਹ ਹੈ ਹੁਣ ਗੱਲ ਉੱਥੇ ਕੀ ਆ ਜਾਂਦੀ ਹੈ ਕਿ ਵੀ ਜਦੋਂ ਇਹ ਕਿਹਾ ਜਾਂਦਾ ਹੈ, ਔਰ ਅਸੀਂ ਅਕਸਰ ਇਹ ਮੈਂ ਟਰਮ ਯੂਜ਼ ਕੀਤੀ ਔਰ ਕਈਆਂ ਨੇ ਇਹਨੂੰ ਐਪਰੀਸ਼ੀਏਟ ਵੀ ਕੀਤਾ ਹੈ। ਮੈਂ ਕਿਹਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ, ਲੈਟਰਸ ਤਾਂ ਬੜੇ ਖੂਬਸੂਰਤ ਹੋ ਸਕਦੇ ਨੇ। ਡਾਕਟਰ BR ਅੰਬੇਦਕਰ ਨੇ ਯਕੀਨੀ ਬਣਾਇਆ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਕਿ ਰਿਜ਼ਰਵੇਸ਼ਨ ਹੈ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਲਈ, ਬੈਕਵਰਡ ਕਲਾਸਿਸ, OBC ਲਈ ਬਾਅਦ ਦੇ ਵਿੱਚ ਜ਼ਿਆਦਾ ਹੁੰਦੀ ਹੈ, OBC ਲਈ ਖਾਸ ਕਰ ਮੰਡਲ ਕਮਿਸ਼ਨ ਤੋਂ ਬਾਅਦ। ਉਹਨਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਈਵਨ ਕੱਲੇ ਜਿਹੜਾ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਉਹ ਸਿਰਫ ਫੈਡਰਲ ਲੈਵਲ ਦਾ ਕਮਿਸ਼ਨ ਹੀ ਨਹੀਂ ਹੈ, ਹਰ ਭਾਰਤ ਦੇ 29-30 ਸੂਬੇ ਜਿਹੜੇ ਨੇ ਉਹਨਾਂ 'ਚ ਵੀ ਕਮਿਸ਼ਨ ਬਣੇ ਹੋਏ ਨੇ ਔਰ ਉਹਨਾਂ ਤੱਕ ਸ਼ਿਕਾਇਤ ਹੁੰਦੀ ਹੈ ਔਰ ਉਹ ਜ਼ਮਾਨੇ ਗਏ ਕਿ ਤੁਸੀਂ ਕਿਸੇ ਨੂੰ ਕੋਈ ਜ਼ਾਤੀ ਸੂਚਕ ਨਾ ਲੈ ਸਕਦੇ ਹੋ। ਹੁਣ ਇਹ ਲੈਟਰ ਆਫ ਦਾ ਕਨਸਟੀਟਿਊਸ਼ਨ ਨੇ। ਬਿਲਕੁਲ। ਹੁਣ ਜਿਹੜਾ ਜੱਜ ਬੈਠਾ ਹੈ ਜਿਹਨੇ ਜਦੋਂ ਕੋਲੇ ਕੇਸ ਲੱਗਣਾ ਹੈ ਕਿ ਬਈ ਇਹਨੇ ਇਹ ਜਾਤੀ ਸੂਚਕ ਅਪਮਾਨਜਨਕ ਸ਼ਬਦ ਕਹੇ ਜਾਂ ਡਿਸਕ੍ਰਿਮੀਨੇਸ਼ਨ ਕੀਤੀ ਜਾਂ ਉਹ ਤਾਂ ਬ੍ਰਾਹਮਣ ਬੈਠਾ ਹੈ। ਹੁਣ 65-70% ਜਿਹੜੇ ਜੱਜਿਸ ਨੇ ਹਾਈ ਕੋਰਟ, ਸੁਪਰੀਮ ਕੋਰਟ, ਥੱਲੇ ਸੈਸ਼ਨ ਕੋਰਟ ਔਰ ਲੋਅਰ ਕੋਰਟ ਲੈਵਲ ਤੇ ਉਹ ਬ੍ਰਾਹਮਣ ਨੇ। ਹੁਣ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਤਾਂ ਇਹ ਹੈ ਕਿ ਜੇ ਤੁਹਾਡੇ ਅੰਦਰ ਤੁਸੀਂ ਮੁਨਸਫ ਦੀ ਕੁਰਸੀ ਤੇ ਬੈਠੇ ਹੋ, ਜੱਜ ਦੀ ਕੁਰਸੀ ਤੇ ਬੈਠੇ ਹੋ, ਤੁਹਾਡੀ ਅਪਰੋਚ ਇਮਾਨਦਾਰੀ ਦੀ ਹੈ, ਤੁਸੀਂ ਜੱਜ ਦਾ ਕੰਮ ਤਾਂ ਕਨਸਟੀਟਿਊਸ਼ਨ ਨੂੰ ਇੰਟਰਪ੍ਰੀਟ ਕਰਨਾ, ਉਹ ਕੋਈ ਲਾਅ ਬਣਾਉਂਦਾ ਤਾਂ ਨਹੀਂ। ਬਿਲਕੁਲ। ਪਰ ਉਹਦੇ ਅੰਦਰ ਬੈਠਾ ਬ੍ਰਾਹਮਣ ਹਿੰਦੂ ਜਾਂ ਹਿੰਦੂਤਵਾ ਦਾ ਜਿਹੜਾ ਅੰਸ਼ ਹੈ ਉਹਦੇ ਥੱਲੇ ਜਸਟਿਸ ਤਾਂ ਨਹੀਂ ਹੋ ਸਕਦਾ ਕਦੇ ਵੀ। ਜੇ ਇਵੇਂ ਨਾ ਹੁੰਦਾ ਤੇ ਫਿਰ ਜੂਨ 84, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀ 38-39 ਸਾਲ ਬਾਅਦ ਵੀ ਬਾਹਰ ਨਾ ਹੁੰਦੇ। ਬਿਲਕੁਲ। ਜੇ ਇਵੇਂ ਹੁੰਦਾ ਤੇ ਫਿਰ 2002 ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡਣ ਵਾਲਾ ਮੋਦੀ ਔਰ ਅਮਿਤ ਸ਼ਾਹ ਭਾਰਤ ਦਾ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨਾ ਹੁੰਦਾ, ਇਹ ਜਿਹੜੇ ਨੇ ਉਹ ਕਾਲੇ ਪਾਣੀ ਦੀ ਜੇਲ੍ਹ 'ਚ ਹੁੰਦੇ। ਲੇਕਿਨ ਔਰ ਫਿਰ ਕੰਦਮੂਲ ਜਿਹੜਾ ਉੜੀਸਾ ਦੇ ਵਿੱਚ ਹੋਇਆ ਔਰ ਜੋ ਹੁਣ ਲਗਾਤਾਰਤਾ ਨਾਲ ਹੋ ਰਿਹਾ, ਜੁਡੀਸ਼ਰੀ ਕਿੱਥੇ ਹੈ? ਹਾਥਰਸ ਕੇਸ ਦਲਿਤ ਬੱਚੀ ਦੇ ਨਾਲ ਜੋ ਹੁੰਦਾ ਔਰ ਉਹ ਕਰਨ ਵਾਲੇ 4 ਸਵਰਨ ਜਾਤੀਆਂ ਦੇ ਲੋਕ ਨੇ ਉਹ ਸਾਰੇ ਬਰੇ। ਸੋ ਮੈਂ ਜਦੋਂ ਇਹ ਦੇਖਿਆ ਮੈਂ ਕਿਹਾ ਇੱਕ ਪਾਸੇ ਡਾਇਸਪੋਰਾ ਕਮਿਊਨਿਟੀ ਦੇ ਵਿੱਚ ਇਸ ਗੱਲ ਨੂੰ ਰੈਕਗਨਾਈਜ਼ ਕਰਦੇ ਆ, ਉਹ ਤਾਂ ਉਹਨੂੰ ਰੇਸ ਦੇ ਬਰਾਬਰ ਡਿਸਕ੍ਰਿਮੀਨੇਸ਼ਨ ਤੇ ਲਿਆ ਰਹੇ ਨੇ। ਤੇ ਇੱਥੇ ਜਿਹੜਾ ਲਾਅ ਬਣਿਆ ਹੋਇਆ ਜੱਜ ਉੜੀਸਾ ਹਾਈ ਕੋਰਟ ਦਾ ਕਹਿੰਦਾ ਕਿ ਜੀ ਜੇ ਲੜਾਈ 'ਚ ਲੜਦੇ ਆ ਕਿਸੇ ਨੇ ਕਿਸੇ ਨੂੰ ਉਹਦੀ ਜ਼ਾਤ ਦਾ ਨਾਂ ਲੈ ਕੇ ਗਾਲ ਕੱਢ ਦਿੱਤੀ ਤੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਡਿਸਕ੍ਰਿਮੀਨੇਸ਼ਨ ਐਕਟ ਦੇ ਥੱਲੇ ਨਹੀਂ ਆਏਗਾ। ਇਹ ਹੈ ਮੋਦੀ ਦਾ ਭਾਰਤ, ਇਹ ਹੈ ਜਿਹੜਾ ਹਿੰਦੂਤਵਾ ਜਾਂ ਹਿੰਦੂ ਨੇਸ਼ਨ ਜਿਹੜਾ ਉਹ ਬਣਾਉਣਾ ਚਾਹੁੰਦੇ ਨੇ। ਉਹ ਜਿਹੜੇ ਨੇ ਇਸ ਡਾਇਰੈਕਸ਼ਨ ਵਾਲਾ ਹਿੰਦੂ ਨੇਸ਼ਨ ਮਨੂ ਸਮ੍ਰਿਤੀ ਜਿਸ ਦਾ ਕਨਸਟੀਟਿਊਸ਼ਨ ਹੈ ਉਹ ਹਿੰਦੂ ਨੇਸ਼ਨ ਹੀ ਇਹਨਾਂ ਨੂੰ ਐਕਸੈਪਟੇਬਲ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।